ਜਰਮਨੀ ਦੀਆਂ ਇਲੈਕਸ਼ਨਸ ਦੇ ਵਿੱਚ ਮੌਜੂਦਾ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਹਾਰ ਗਈ ਆ। ਉੱਥੇ ਜਿਹੜੇ ਕੰਜ਼ਰਵੇਟਿਵਸ ਆ ਉਹਨਾਂ ਦੀ ਜਿੱਤ ਹੋਈ ਆ। ਜਿਹੜੀ ਅਲਟਰਨੇਟ ਫਾਰ ਜਿਹੜੇ ਜਰਮਨੀ ਵਾਲੇ ਜਿਹੜੇ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਬਹੁਤ ਹੀ ਜ਼ਿਆਦਾ ਫਾਰ ਰਾਈਟ ਵਾਲੇ ਸੀ, ਉਹ ਦੂਜੇ ਨੰਬਰ ਦੇ ਉੱਤੇ ਰਹੇ ਆ। CDU CSU ਕਰਕੇ ਜਿਹੜੀ ਪਾਰਟੀ ਆ ਉੱਥੇ ਦੀ ਉਹਨੇ 208 ਸੀਟਾਂ ਜਿੱਤ ਕੇ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਮੈਜੋਰਟੀ ਜਿਹੜੀ ਹਾਸਲ ਕੀਤੀ ਆ। 630 ਕੁੱਲ ਇਸ ਦੇ ਵਿੱਚ ਸੀਟਾਂ ਨੇ। ਤੇ ਦੂਜੇ ਨੰਬਰ ਦੇ ਉੱਤੇ AFD, ਜਿਸ ਨੂੰ ਮਸਕ ਨੇ ਪੂਰੀ ਤਰ੍ਹਾਂ ਜਿਹੜਾ ਪ੍ਰਚਾਰਿਆ ਸੀ। JD ਵੈਂਸ ਵੀ ਜਿਸ ਦੇ ਜਿਹੜੇ ਅਹੁਦੇਦਾਰ ਨੂੰ ਮੇਨ ਨੂੰ ਮਿਲ ਕੇ ਆਏ ਸੀਗੇ। ਤੇ ਜਿਹੜੀ ਮੌਜੂਦਾ ਉੱਥੇ ਦੀ ਸੱਤਾਧਾਰੀ ਸੀ ਓਲਫ ਸ਼ੋਲਜ਼ ਵਾਲੀ ਪਾਰਟੀ, ਉਹ ਤੀਜੇ ਨੰਬਰ ਦੇ ਉੱਤੇ ਜਿਹੜੀ ਉਹ ਰਹੀ ਹੈਗੀ ਆ। ਜਰਮਨੀ ਦੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਨੇ ਫੈਡਰਿਕ ਮਰਜ਼, ਜਿਹੜੇ ਕਿ ਹੁਣ ਜਰਮਨੀ ਦੇ ਨਵੇਂ ਚਾਂਸਲਰ ਜਿਹੜੇ ਉਹ ਬਣਨਗੇ, ਉਹਨਾਂ ਨੇ ਜਿਹੜਾ ਕਿਹਾ ਵੀ ਵਾਈਟ ਹਾਊਸ ਦਾ ਜਿਹੜਾ ਇੰਪੈਕਟ ਆ ਉਸ ਨੂੰ ਅਸੀਂ ਅਣਦੇਖਿਆ ਨਹੀਂ ਕਰ ਰਹੇ। ਜਿਹੜਾ ਉਹਨਾਂ ਨੇ ਫਾਰ ਰਾਈਟ AFD ਪਾਰਟੀ ਨੂੰ ਇੰਨੀਆਂ ਸੀਟਾਂ ਜਿਤਾਉਣ ਦੇ ਵਿੱਚ ਮੋਹਰੇ ਜਿਹੜਾ ਉਹ ਲਿਆਂਦਾ ਆ। ਸੋ ਇਹ ਸੈਂਟਰ ਰਾਈਟ ਕੰਜ਼ਰਵੇਟਿਵ ਪਾਰਟੀ ਆ, ਜਿਸ ਦੀ ਜਿਹੜੀ ਇਹ ਪਾਰਟੀ ਜਿਨ੍ਹਾਂ ਦੀ ਜਿੱਤ ਹੋਈ ਆ। ਅਲਟਰਨੇਟ ਫਾਰ ਜਰਮਨੀ ਪਾਰਟੀ ਨੂੰ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਕ ਨਾਜ਼ੀ ਦੇ ਨਾਲ ਜੋੜ ਕੇ ਜਾਂ ਉਸ ਵਿਚਾਰਧਾਰਾ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਆ। ਉੱਥੋਂ ਦੀ ਆਪਣੀ ਜਰਮਨੀ ਦੀ ਇੰਟੈਲੀਜੈਂਸ ਦੀ ਸਰਵੇਲੈਂਸ ਅੰਡਰ ਵੀ ਇਹ ਜਿਹੜੀ ਖੁਦ ਦੀ ਜਿਹੜੀ ਪਾਰਟੀ ਜਿਹੜੀ ਦੂਜੇ ਨੰਬਰ ਦੇ ਉੱਤੇ ਆਈ ਆ, ਉਸ ਅਧੀਨ ਇਨਵੈਸਟੀਗੇਸ਼ਨ ਜਿਹੜੀ ਉਹ ਕਹਿੰਦੇ ਚੱਲ ਰਹੀਆਂ ਹੈਗੀਆਂ। ਸੋ ਫਾਰ ਰਾਈਟ ਐਕਸਟ੍ਰੀਮਿਜ਼ਮ ਦੇ ਵਿੱਚ ਕਹਿੰਦੇ ਵੀ ਉਹਨਾਂ ਦਾ ਇੱਕ ਵੱਡਾ ਰੋਲ ਆ। ਸੋ ਜਿਹੜੇ ਨਵੇਂ ਜਿਹੜੇ ਕੈਂਡੀਡੇਟ ਹੈਗੇ ਨੇ, ਕ੍ਰਿਸਚੀਅਨ ਡੈਮੋਕ੍ਰੇਟ ਯੂਨੀਅਨ ਪਾਰਟੀ ਦੇ ਜਿਹੜੇ ਲੀਡਰ ਫੈਡਰਿਕ ਮਰਜ਼, ਜਿਸ ਨੂੰ CDU ਪਾਰਟੀ ਜਿਹੜੀ ਆਖੀ ਜਾਂਦੀ ਆ, ਜਿਹੜੀ ਸੈਂਟਰਿਸਟ ਕੰਜ਼ਰਵੇਟਿਵ ਪਾਰਟੀ ਆ, ਉਹਨਾਂ ਨੇ ਜਿਹੜਾ ਵਾਸ਼ਿੰਗਟਨ DC ਦੇ ਉੱਤੇ ਵੀ ਸਿੱਧਾ ਜਿਹੜਾ ਆ ਉਹ ਨਿਸ਼ਾਨੇ ਜਿਹੜੇ ਉਹ ਸਾਧੇ ਹੈਗੇ ਆ। ਉਹਨਾਂ ਨੇ ਸਪੋਰਟਰਸ ਦੇ ਨਾਲ ਕਹਿੰਦੇ ਇੱਕ ਪਾਰਟੀ ਇਵੈਂਟ ਦੇ ਵਿੱਚ ਗੱਲਬਾਤ ਕਰਦੇ ਹੋਏ ਕਿਹਾ, ਕਹਿੰਦੇ ਵੀ ਅਸੀਂ ਕਿਸੇ ਭੁਲੇਖੇ 'ਚ ਨਹੀਂ ਆ ਜੋ ਅਮਰੀਕਾ ਦੇ ਵਿੱਚ ਹੋ ਰਿਹਾ ਆ। ਤੇ ਜਿਸ ਤਰੀਕੇ ਦੇ ਨਾਲ ਈਲਨ ਮਸਕ ਨੇ ਜਰਮਨੀ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਉਹ ਕੀਤੀ ਹੈਗੀ ਆ। ਸੋ ਇਸ ਟਾਈਮ ਇਮੀਗ੍ਰੇਸ਼ਨ ਦਾ ਮੁੱਦਾ ਉੱਥੇ ਵੀ ਤੇ ਨੈਸ਼ਨਲਿਜ਼ਮ ਦਾ ਜਿਹੜਾ ਮੁੱਦਾ ਆ ਉਹ ਵੀ ਜਰਮਨੀ ਦੇ ਵਿੱਚ ਖਾਸਾ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਰਿਹਾ ਆ। ਇਹ ਸਾਫ਼ ਹੀ ਉੱਥੋਂ ਪਤਾ ਲੱਗ ਰਿਹਾ ਆ ਵੀ ਜਿਹੜੀ ਸੱਤਾ ਦੇ ਵਿੱਚ ਲੰਮਾ ਸਮਾਂ ਪਾਰਟੀ ਰਹੀ ਆ, ਉਹ ਬੁਰੀ ਤਰ੍ਹਾਂ ਹਾਰ ਕੇ ਤੀਜੇ ਨੰਬਰ ਦੇ ਉੱਤੇ ਹੀ ਮਹਿਜ ਰਹਿ ਗਈ ਆ। ਤੇ ਜਿਹੜੀ ਕੰਜ਼ਰਵੇਟਿਵਸ ਦੇ ਵਿੱਚ ਵੀ ਜਿਹੜੀ ਅਲਟਰਨੇਟ ਆ, ਜਿਹੜੀ ਫਾਰ ਰਾਈਟ ਵਾਲੀ ਆ, ਉਹ ਦੂਜੇ ਨੰਬਰ ਦੇ ਉੱਤੇ ਜਿਹੜੀ ਉਹ ਪਾਰਟੀ ਜਿਹੜੀ ਉਹ ਆਈ ਹੈਗੀ ਆ। ਸੋ ਕਾਫੀ ਕੁਛ ਦੁਨੀਆ ਭਰ ਦੇ ਵਿੱਚ ਇਸ ਟਾਈਮ ਜਿਹੜਾ ਉਹ ਚੇਂਜ ਹੋ ਰਿਹਾ ਆ। ਤੇ ਬਹੁਤੇ ਲੋਕ ਉਲਰ ਕੇ ਜਿਹੜੇ ਰਾਈਟ ਵਾਲੇ ਪਾਸੇ ਕੰਜ਼ਰਵੇਟਿਵ ਪਾਰਟੀਜ਼ ਦੇ ਵਿੱਚ ਜਿਹੜੇ ਆ ਰਹੇ ਆ, ਜਿਹਦੇ ਵਿੱਚ ਹੁਣ ਉਹਨਾਂ ਦੀ ਵੀ ਦੌੜ ਇਹ ਲੱਗੀ ਆ ਵੀ ਸੈਂਟਰਿਸਟ ਕਿਹੜਾ ਆ ਤੇ ਫਾਰ ਰਾਈਟ ਵਾਲੇ ਪਾਸੇ ਕਿਹੜਾ ਜ਼ਿਆਦਾ ਜਾ ਰਿਹਾ ਹੈਗਾ ਆ। ਫਰੈਡਰਿਕ ਮਰਜ਼ ਨੇ ਇਹ ਕਿਹਾ ਆ ਵੀ ਉਹ ਹੁਣ ਇੰਟਰਨੈਸ਼ਨਲ ਪਾਰਟਨਰ ਦੇ ਨਾਲ ਦੁਬਾਰਾ ਕੀ ਫੇਰ ਗੱਲਬਾਤ ਕਰਨਗੇ। US ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਯੂਰਪੀਅਨ ਯੂਨੀਅਨ ਮੁਲਕਾਂ ਦੇ ਸੰਬੰਧ 'ਚ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਬਿਆਨ ਆ ਰਹੇ ਆ, ਉਹ ਸਾਡੇ ਲਈ ਠੀਕ ਨਹੀਂ ਹੈਗੇ। ਵੀ ਜਦ ਕਿ US ਜਰਮਨ ਦਾ ਬਹੁਤ ਐਲਾਈ ਰਿਹਾ ਹੈਗਾ, ਪਰ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਿਲਕੁਲ ਉੱਪਰ ਨੂੰ ਉੱਭਰਾਂਗੇ ਤੇ ਇਹ ਇੱਕ ਸਿਸਮਿਕ ਸ਼ਿਫਟ ਹੋਊਗਾ। ਕਹਿੰਦੇ ਵੀ 80 ਸਾਲਾਂ ਬਾਅਦ ਵਰਲਡ ਵਾਰ 2 ਤੋਂ ਬਾਅਦ ਇਹ ਜਿਹੜੀ ਸਿਚੁਏਸ਼ਨ ਬਣੀ ਹੈਗੀ ਆ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਾਂ ਇਲੋਨ ਮਸਕ ਨੇ ਇਹ ਕੋਸ਼ਿਸ਼ ਕੀਤੀ ਸੀ ਇੱਕ ਜਿਹੜੀ ਫਾਰ ਰਾਈਟ ਪਾਰਟੀ ਆ ਉਸ ਨੂੰ ਉਭਾਰਨ ਦੀ, ਹਾਲਾਂਕਿ ਉਹ ਕਾਫੀ ਸੀਟਾਂ ਲੈ ਗਏ ਆ, ਪਰ ਉਹ ਉਨੀਆਂ ਸੀਟਾਂ ਨਹੀਂ ਲਿਜਾ ਸਕੇ ਵੀ ਜਿਹੜੀ ਉਹਨਾਂ ਦੀ ਜਿਹੜੀ ਆ ਸਰਕਾਰ ਉਹ ਬਣ ਜਾਵੇ। ਸੋ ਫਰੈਡਰਿਕ ਮਰਜ਼ ਨੇ ਇਹ ਕਿਹਾ ਕਿ ਇਲੋਨ ਮਸਕ ਜਿਹੜੇ ਵੋਟਰਸ ਆ ਉਹਨਾਂ ਨੂੰ ਮੂਵ ਨਹੀਂ ਕਰ ਸਕਿਆ, ਪਰ ਜਿਸ ਟਾਈਮ ਦੇ ਉੱਤੇ ਟਰੰਪ ਉਹਨਾਂ ਦੀ ਸਟੇਟਮੈਂਟ ਆਈ ਸੀ ਉਹਦੇ ਨਾਲ ਵੋਟਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਤਸ਼ਾਹਤ ਪੈਦਾ ਹੋਈ ਸੀ। ਕਿਉਂਕਿ ਇੱਕ ਪਾਸੇ ਤਾਂ ਅਮਰੀਕਾ ਵਾਲੇ ਪਿੱਛੇ ਹਟ ਗਏ, ਦੂਜੇ ਪਾਸੇ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਜੰਗ ਸ਼ੁਰੂ ਕੀਤੀ ਹੋਈ ਆ ਤੇ ਦੋ ਸੁਪਰ ਪਾਵਰਸ ਆ ਤੇ ਵਿੱਚ ਫਿਰ ਹੁਣ ਯੂਰਪੀਅਨ ਯੂਨੀਅਨ ਮੁਲਕ ਸੀਗੇ, ਖਾਸ ਕਰਕੇ ਜਰਮਨ ਵਾਲੇ ਵੀ। ਤੇ ਇਹਨਾਂ ਨੇ ਹੁਣ ਇਹ ਦੱਸਿਆ ਜਾ ਰਿਹਾ ਵੀ ਜੋ ਮਰਜ਼ ਆ ਉਹ ਨਵੇਂ ਚਾਂਸਲਰ ਹੋਣਗੇ। ਬਹੁਤ ਲੰਮੇ ਸਮੇਂ ਤੋਂ ਬਾਅਦ ਇਹ ਬਣ ਜਾ ਰਹੇ ਆ।
2000 ਦੇ ਵਿੱਚ ਜਿਹੜੀ ਇਹਨਾਂ ਦੇ ਕੋਲ ਪਾਵਰ ਸੀ, ਇਹ ਲੋਸਟ ਕਰ ਗਏ ਐਂਜਲਾ ਮਾਰਕਲ ਨੂੰ, ਤੇ 16 ਸਾਲ ਉਸਨੇ ਲਗਾਤਾਰ ਐਜ਼ ਏ ਚਾਂਸਲਰ ਜਰਮਨ ਨੂੰ ਰਨ ਕੀਤਾ ਹੈ। ਉੱਥੇ ਵੀ ਇਮੀਗ੍ਰੈਂਟਸ ਨੂੰ ਲੈ ਕੇ ਕਾਫੀ ਵੱਡੀ ਪ੍ਰੋਬਲਮ ਹੈਗੀ ਆ, ਬਹੁਤ ਵਾਰ ਰॉयट्स ਹੋ ਜਾਂਦੇ ਹੈਗੇ ਆ। ਮਿਲੀਅਨਸ ਆਫ ਰਿਫਿਊਜੀਜ਼ ਆ ਸੀਰੀਆ ਤੋਂ, ਅਫਗਾਨਿਸਤਾਨ ਤੋਂ, ਦੋ ਹੋਰ ਮੁਲਕਾਂ ਤੋਂ। ਸੋ ਇਹ ਪਾਰਟੀ ਵੀ ਇਮੀਗ੍ਰੈਂਟਸ ਦੇ ਬਿਲਕੁਲ ਉਲਟ ਹੈਗੀ ਆ, ਖਾਸ ਕਰਕੇ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਆ। ਪਰ ਜਿਹੜੀ ਫਾਰ ਰਾਈਟ ਪਾਰਟੀ ਸੀ ਉਹ ਤਾਂ ਇਹ ਕਹਿੰਦੀ ਸੀ ਵੀ ਟੋਟਲੀ ਜਿਹੜੇ ਇਮੀਗ੍ਰੈਂਟਸ ਆ ਇੱਥੋਂ ਬੰਦ ਹੋਣੇ ਚਾਹੀਦੇ ਹੈਗੇ ਆ। ਸੋ ਟਰੰਪ ਤੇ ਨਾਟੋ ਕਹਿੰਦੇ ਵੀ ਆਲਮੋਸਟ ਬੈਲਟ ਦੇ ਉੱਤੇ ਸੀਗੇ। ਜਿਸ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਉੱਥੇ ਸਪੀਚ ਦਿੱਤਾ ਸੀ ਮਨੀਕ ਦੇ ਵਿੱਚ ਸਿਕਿਉਰਿਟੀ ਕਾਨਫਰੰਸ ਦੇ ਦੌਰਾਨ, ਉਹ ਇਦਾਂ ਲੱਗਿਆ ਸੀ ਵੀ ਯੂਰਪੀਅਨ ਯੂਨੀਅਨ ਦੇ ਮੁਲਕਾਂ ਨੂੰ ਜਿੱਦਾਂ ਉਹ ਬੱਚੇ ਹੋਣ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਲੈਸਨ ਦਿੱਤਾ ਜਾ ਹੋਵੇ। ਸੋ ਕਹਿੰਦੇ ਵੀ ਜਿਹੜੇ ਸਲੀਪੀ ਇਲੈਕਸ਼ਨ ਕੈਂਪੇਨ ਸੀ ਉਹ ਇੱਕ ਤਰ੍ਹਾਂ ਨਾਲ ਪੂਰੀ ਜਾਗ ਗਈ ਸੀ। ਸੋ ਜਰਮਨ ਵੋਟਰਸ ਦੇ ਵਿੱਚ 65% ਜੋ ਵੋਟਰਸ ਆ ਉਹ ਬੜੇ ਚਿੰਤਾ 'ਚ ਹੈਗੇ ਆ ਵੀ ਜਰਮਨੀ ਹੈਲਪਲੈਸ ਆ ਅਗੇਂਸਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆਫ ਰਸ਼ੀਆ। ਇਹ ਰੀਸੈਂਟਲੀ ਇੱਕ ਪੋਲ ਰਿਲੀਜ਼ ਹੋਇਆ ਸੀ, ਉਹਦੇ ਵਿੱਚ ਇਹ ਦੱਸਿਆ ਗਿਆ ਹੈਗਾ। ਤੇ ਮਸਕੋਨੀ ਵੋਟਰਸ ਨੂੰ ਮੂਵ ਨਹੀਂ ਕਰ ਸਕੇ, ਪਰ ਜਰਮਨ ਵਾਲਿਆਂ ਨੇ ਇਹ ਕਿਹਾ ਵੀ ਮਸਕ ਨੇ ਟੋਟਲੀ ਸਾਡੇ ਇਲੈਕਸ਼ਨ ਸਿਸਟਮ ਦੇ ਵਿੱਚ ਇੰਟਰਫੀਰੈਂਸ ਕੀਤੀ ਹੈਗੀ ਆ। ਉਹ ਆਉਣ ਵਾਲੇ ਸਮੇਂ 'ਚ ਉਹਦਾ ਦੇਖਣਗੇ ਵੀ ਕੀ ਕਰਨਾ ਹੈਗਾ। ਪਰ ਇਹ ਇੱਕ ਰਾਤ ਜੋ ਇਲੈਕਸ਼ਨ ਨਾਈਟ ਸੀ, ਇਹ ਇੱਕ ਤਰ੍ਹਾਂ ਨਾਲ ਬਹੁਤ ਹੀ ਸਰਪ੍ਰਾਈਜ਼ਿੰਗ ਸੀਗੀ।